ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਥ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨ AM FM ਸਟੇਸ਼ਨ, ਆਈਫੋਨ, ਐਂਡਰੋਇਡ ਐਪ, ਟੈਲੀਫੋਨ, ਫੇਸਬੁੱਕ ਦੇ ਰਾਹੀਂ ਜੁੜੇ ਹੋਏ ਆ, ਘਰਾਂ ਦੇ ਵਿੱਚ ਰੇਡੀਓ ਸੈੱਟ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਤੇ ਅੱਜ ਹੈਗੀ ਹੈ ਜੀ 13 ਅਪ੍ਰੈਲ ਦਿਨ ਸ਼ੁੱਕਰਵਾਰ, ਅਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ ਅਤੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272 ਨੇ 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਸੁੱਚਾ ਸਿੰਘ ਫਰੈਸਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਸਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਜਿਹੜੀ ਚੱਲ ਰਹੀ ਹੈਗੀ ਆ, ਜੇਮਜ਼ ਕੋਮੀ ਜਿਹੜੇ FBI ਦੇ ਡਾਇਰੈਕਟਰ ਰਹੇ ਹੈਗੇ ਆ, ਉਹਨਾਂ ਨੇ ਇੱਕ ਬੁੱਕ ਲਿਖੀ ਹੈਗੀ ਆ ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਕਾਫੀ ਕ੍ਰਿਟੀਸਾਈਜ਼ ਕੀਤਾ ਹੈਗਾ, ਅਤੇ ਉਹ ਮਾਹੌਲ ਕਾਫੀ ਗਰਮਾਇਆ ਹੋਇਆ। ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਉਹਨਾਂ ਨੇ ਵੀ ਜਿੱਦਾਂ ਜੇਮਜ਼ ਕੌਮੀ ਜਿਹੜੇ ਆ ਉਹਨਾਂ ਦੇ ਉਲਟ ਟਵੀਟ ਕੀਤਾ ਹੈਗਾ ਭਈ ਇਹ ਜੀ ਐਵੇਂ ਮਾਰ ਰਹੇ ਹੈਗੇ ਆ। ਪਰ ਸੋ ਫਾਰ ਜਿੱਦਾਂ ਕਿ ਵੀ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਅਟੈਕ ਹੋ ਰਹੇ ਆ ਉਹਦੇ ਸੰਬੰਧ ਦੇ ਵਿੱਚ, ਕਿਉਂਕਿ ਇਕੋਨਮੀ ਗੁੱਡ ਚੱਲ ਰਹੀ ਆ ਅਤੇ ਹਜੇ ਕਹਿੰਦੇ ਉਹਨਾਂ ਦਾ ਬਾਹਲਾ ਅਸਰ ਜਿਹੜਾ ਆ ਲੋਕਾਂ ਤੇ ਨਹੀਂ ਹੋ ਰਿਹਾ ਹੈਗਾ। ਜੀ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ, ਅਤੇ JP ਮੋਰਗਨ ਸਿਟੀ ਗਰੁੱਪ ਅਤੇ ਕਹਿੰਦੇ ਵੈਲਸ ਫਾਰਗੋ, ਉਹਨਾਂ ਨੇ ਜਿਹੜੀਆਂ ਆਪਣੀਆਂ ਫਸਟ ਕੁਆਰਟਰ ਦੀਆਂ ਜਿਹੜੀਆਂ ਰਿਪੋਰਟਾਂ ਆ ਉਹ ਜਿਹੜੀਆਂ ਨਸ਼ਰ ਕਰ ਦਿੱਤੀਆਂ ਆ, ਜਿਸ ਦੇ ਚੱਲਦਿਆਂ ਗੱਲ ਇਹੀ ਆ ਵੀ ਜਿਹੜੇ ਨੰਬਰ ਆ ਉਹ ਹੁਣ ਸਾਰੇ ਜਾਣੇ ਕਰੰਚ ਕਰਨਗੇ, ਕਿਉਂਕਿ ਇਹ ਜਿਹੜੇ ਵੱਡੇ ਵੱਡੇ ਬੈਂਕ ਆ ਇਹਨਾਂ ਦਾ ਜਿਹੜੀਆਂ ਰਿਪੋਰਟਾਂ ਜਦੋਂ ਵੀ ਆਉਂਦੀਆਂ ਸਟਾਕ ਦੇ ਉੱਤੇ ਇਸ ਦਾ ਜਿਹੜਾ ਸਿੱਧਾ ਅਸਰ ਸਟਾਕ ਮਾਰਕੀਟ ਦੇ ਉੱਤੇ ਰਹਿੰਦਾ ਆ, ਅਤੇ ਇਹ ਪਤਾ ਲੱਗਦਾ ਰਹਿੰਦਾ ਹੈ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਇਕੋਨਮੀ ਹੈ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਸਕਦੀ ਹੈ। ਹਾਲ ਦੀ ਘੜੀ ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਜਿਹੜੀ ਆ ਇਕੋਨਮੀ ਥੋੜ੍ਹੀ ਗੁੱਡ ਪੋਜੀਸ਼ਨ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਸਾਰਿਆਂ ਨੂੰ ਉਮੀਦ ਆ ਵੀ ਇਹ ਵਧੀਆ ਨੰਬਰਸ ਜਿਹੜੇ ਇਹਨਾਂ ਦੇ ਆਉਣੇ ਆ, ਅਤੇ ਇਹਦੇ ਨਾਲ ਇਹਦੇ ਚੱਲਦਿਆਂ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਜਿਹੜੇ ਪ੍ਰੋਫਿਟ ਜਦੋਂ ਇਹਨਾਂ ਦੇ ਵਧਣਗੇ ਤਾਂ ਲੋਕਾਂ ਦਾ ਭਰੋਸਾ ਹੋਰ ਮਾਰਕੀਟ ਦੇ ਵਿੱਚ ਜਿਹੜਾ ਵੱਧਦਾ ਆ। ਅਤੇ ਇਨਫੈਕਟ ਕਹਿੰਦੇ ਵੈਲਸ ਫਾਰਗੋ ਨੇ ਕਾਫੀ ਜਿਹੜੇ ਪ੍ਰੋਫਿਟਸ ਆ ਜਿਹੜੇ ਦਿਖਾਏ ਆ ਵੀ ਤਕਰੀਬਨ ਆਈ ਥਿੰਕ $1 ਬਿਲੀਅਨ ਤੱਕ ਦਾ ਜਿਹੜਾ ਫਸਟ ਕੁਆਰਟਰ ਅਰਨਿੰਗ ਇਨਫੈਕਟ ਤਕਰੀਬਨ $6 ਬਿਲੀਅਨ ਦੀ ਜਿਹੜੀ ਆ ਹੋਈ ਆ। ਵਾਲ ਸਟਰੀਟ ਨੇ ਜਿਹੜੀ ਐਕਸਪੈਕਟੇਸ਼ਨ ਸੀ ਉਹਦੇ ਨਾਲੋਂ ਵੱਧ ਕਿਤੇ ਜਿਹੜੀ ਆ ਇਹਨਾਂ ਨੂੰ ਅਰਨਿੰਗ ਰਿਪੋਰਟ ਇਸ ਦੇ ਵਿੱਚ ਆਇਆ ਆ, ਅਤੇ ਤਕਰੀਬਨ ਹਰਜੋਤ ਸਿੰਘ ਜੀ ਵੈਲਸ ਫਾਰਗੋ ਨੇ $1.37 ਬਿਲੀਅਨ ਪਹਿਲੇ ਕੁਆਰਟਰ ਦੇ ਵਿੱਚ ਜਿਹੜੇ ਆ ਉਹ ਟੈਕਸ ਵੀ ਜਿਹੜਾ ਉਹ ਦਿੱਤਾ ਆ। ਜੀ ਬਿਲਕੁਲ। ਪਰ ਵੈਲਸ ਫਾਰਗੋ ਦੇ ਉੱਤੇ ਇੱਕ ਤਲਵਾਰ ਜਿਹੜੀ ਲਟਕ ਰਹੀ ਹੈਗੀ ਆ, ਕਿਉਂਕਿ ਹੋ ਸਕਦਾ ਵੀ ਵੈਲਸ ਫਾਰਗੋ ਨੂੰ $1 ਬਿਲੀਅਨ ਦੀ ਜਿਹੜੀ ਪਲੰਟੀ ਆ ਉਹ ਦੇਣੀ ਪੈ ਜਾਏ, ਕਿਉਂਕਿ ਉਹਨਾਂ ਨੇ ਲੋਕਾਂ ਦੇ ਨਾਲ ਬਹੁਤ ਧੋਖਾ ਕੀਤਾ ਹੈਗਾ। ਵੈਲਸ ਫਾਰਗੋ ਬੈਂਕ ਨੇ ਕੀਤਾ ਸੀ ਮੌਰਗੇਜ ਅਬਿਊਜ਼ ਦੇ ਵਿੱਚ, ਇਸੇ ਤਰ੍ਹਾਂ ਆਟੋ ਇੰਸ਼ੋਰੈਂਸ ਅਬਿਊਜ਼ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਵੈਲਸ ਫਾਰਗੋ ਵਾਲੇ ਪਹਿਲਾਂ ਕਾਰ ਇੰਸ਼ੋਰੈਂਸ ਵੀ ਵਿੱਚ ਸੈਲ ਕਰਨ ਲੱਗ ਪਏ ਸੀ, ਅਤੇ ਕਈ ਜਿਹੜੇ ਲੋਕ ਆ ਜਿਹੜੇ ਕਾਰਾਂ ਦੇ ਲੋਨ ਲੈਂਦੇ ਸੀ ਕਹਿੰਦੇ ਵੀ ਉਹਨਾਂ ਨੂੰ ਇੱਦਾਂ ਦੀਆਂ ਰਿਕੁਆਇਰਮੈਂਟਾਂ ਕਰ ਦਿੱਤੀਆਂ ਵੀ ਜਿਹਦੇ ਵਿੱਚ ਉਹਨਾਂ ਨੂੰ ਇੰਸ਼ੋਰੈਂਸ ਦੇ ਪੈਸੇ ਜਿਹੜੇ ਆ ਉਹ ਜ਼ਿਆਦਾ ਦੇਣੇ ਪੈਂਦੇ ਸੀ, ਅਤੇ 20,000 ਤੋਂ ਵੱਧ ਲੋਕ ਜਿਹੜੇ ਉਹ ਡਿਫਾਲਟ ਹੋ ਗਏ ਸੀ ਕਾਰ ਲੋਨ 'ਚ, ਜਿਨ੍ਹਾਂ ਦੀਆਂ ਕਾਰਾਂ ਇਹਨਾਂ ਨੇ ਰੀਪੋਜੈਸ ਕਰ ਲਈਆਂ ਸੀ। ਅਤੇ ਕਹਿੰਦੇ ਭਈ 5,70,000 ਜਿਹੜੇ ਕਲਾਇੰਟ ਹੈਗੇ ਆ ਜਿਨ੍ਹਾਂ ਨੂੰ ਕਾਰ ਇੰਸ਼ੋਰੈਂਸ ਲਈ ਨਹੀਂ ਜ਼ਿਆਦਾ ਚਾਰਜ ਕੀਤਾ ਸੀ, ਤੇ ਉਹਨਾਂ ਤੋਂ ਅਪੋਲੋਜਾਈਜ਼ ਵੀ ਮੰਗੀ ਹੈਗੀ ਆ। ਤੇ ਪਿਛਲੇ ਸਮਿਆਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈਗਾ ਆ ਵੀ ਕਿਸ ਤਰ੍ਹਾਂ ਉਹਨਾਂ ਨੇ ਜਿਹੜਾ ਮੌਰਗੇਜ ਦੇ ਵਿੱਚ ਫਰਾਡ ਕੀਤਾ। ਜੀ ਬਿਲਕੁਲ। ਤੇ ਕਹਿੰਦੇ ਹਰਜੋਤ ਸਿੰਘ ਜੀ ਅਜੇ ਤੱਕ ਉਹ ਸਕੈਂਡਲ ਨੂੰ ਇਹਨਾਂ ਨੇ ਚੰਗੀ ਤਰ੍ਹਾਂ ਉਹਦੇ ਟੇਕ ਕੇਅਰ ਨਹੀਂ ਕੀਤੀ ਪੂਰੀ ਸਰਕਾਰ ਵੱਲੋਂ ਵੀ, ਕਿਉਂਕਿ ਪਿਛਲੀ ਵਾਰੀ ਜਦੋਂ ਰਿਸੈਸ਼ਨ ਆਇਆ ਸੀ ਅੱਜ ਤੋਂ ਜਿਹੜਾ 10 ਸਾਲ ਪਹਿਲਾਂ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ, ਉਦੋਂ ਇੱਕ ਮੁੱਖ ਕਾਰਨ ਉਸ ਦੇ ਵਿੱਚ ਜਿਹੜਾ ਵੈਲਸ ਫਾਰਗੋ ਦਾ ਜਿਹੜਾ ਨਾਮ
ਆਉਂਦਾ ਸੀ, ਜਿਹੜੇ ਬੈਡ ਲੋਨਸ ਲਿਖਦੇ ਸੀ ਨਕਲੀ ਅਕਾਊਂਟ ਬਣਾ ਕੇ ਤੇ ਹੋਰ ਜ਼ੀਰੋ ਡਾਊਨ ਤੇ ਦੇਈ ਜਾਂਦੇ ਸੀ, ਜ਼ੀਰੋ ਡਾਊਨ ਤੇ ਦੇਈ ਜਾਂਦੇ ਸੀ। ਤੇ ਇੱਥੋਂ ਤੱਕ ਬਾਅਦ ਦੇ ਵਿੱਚ ਇਹਨਾਂ ਦੇ ਰੀਸੈਂਟਲੀ ਵੀ ਕੁਝ ਜਿਹੜਾ ਪਤਾ ਲੱਗਾ ਸੀ ਵੀ ਇਹਨਾਂ ਦੇ ਕੁਝ EMPLOYE ਕਈ ਬ੍ਰਾਂਚਾਂ ਦੇ ਵਿੱਚ ਮਨਮਰਜ਼ੀਆਂ ਜਿਹੜੀਆਂ ਕਰ ਰਹੇ ਸੀ, ਧਾਂਦਲੀ ਜਿਹੜੀ ਆ ਉਹ ਹੋ ਰਹੀ ਸੀਗੀ। ਸੋ ਓਵਰਆਲ ਚਲੋ ਉੱਦਾਂ ਓਵਰਆਲ ਇਹਨਾਂ ਨੇ ਫਾਇਦਾ ਜਿਹੜਾ ਜ਼ਰੂਰ ਦਿਖਾਇਆ ਕੁਆਰਟਰ ਦੇ ਵਿੱਚ, ਕਿਉਂਕਿ ਇਕਨੋਮੀ ਥੋੜੀ ਜਿਹੜੀ ਆ ਸਟਰੋਂਗ ਚੱਲਦੀ ਆ ਇਸ ਦੇ ਚੱਲਦਿਆਂ। ਤੇ ਇਹਦੇ ਨਾਲ ਇਹ ਵੀ ਹੈਗਾ ਹਰਜੋਤ ਸਿੰਘ ਜੀ, ਪਿਛਲੇ ਸਮਿਆਂ ਦੇ ਵਿੱਚ ਲਗਾਤਾਰ ਜਿਹੜਾ ਫੈਡਰਲ ਰਿਜ਼ਰਵ ਆ ਉਹਨਾਂ ਨੇ ਜਿਹੜਾ ਇੰਟਰਸਟ ਰੇਟ ਦੇ ਵਿੱਚ ਵਾਧਾ ਵੀ ਕੀਤਾ ਹੈ ਲਗਾਤਾਰ, ਇਸੇ ਲਈ ਵੀ ਪਿਛਲੀ ਵਾਰ ਵਾਲੇ ਜਿਹੜੇ ਹਾਲਾਤ ਕਿਤੇ ਉਹ ਨਾ ਬਣ ਜਾਣ, ਇਸ ਲਈ ਉਹ ਲਗਾਤਾਰ ਇੰਟਰਸਟ ਰੇਟਾਂ ਦੇ ਵਿੱਚ ਥੋੜਾ ਜਿਹੜਾ ਕੁਆਟਰ ਜਿਹੜਾ ਕਹਿ ਲਓ ਵੀ ਪਰਸੈਂਟ ਦਾ ਜਿਹੜਾ ਉਹ ਵਾਧਾ ਕਰ ਰਹੇ ਆ ਵੀ ਇਸ ਚੀਜ਼ ਤੋਂ ਜਿਹੜਾ ਬਚਾਅ ਕਰਨ ਦੇ ਲਈ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹ ਕੀ ਬਣੂ ਜੀ। ਅਗਲੀ ਖਬਰ ਵੀ ਵੈਲਸ ਫਾਰਗੋ ਦੇ ਨਾਲ ਹੀ ਰਿਲੇਟਡ ਹੈਗੀ ਆ। ਇੱਕ ਜਿਹੜੀ ਅਮਰੀਕਾ ਦੀ ਕਹਿੰਦੇ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਯੂਨੀਅਨ ਜਿਹੜੀ ਹੈਗੀ ਆ, ਉਹਨਾਂ ਨੇ ਵੀ ਜਿਹੜਾ ਇਹ ਕਿਹਾ ਹੈਗਾ ਆ ਵੀ ਵੈਲਸ ਫਾਰਗੋ ਨੂੰ ਵੀ ਅਸੀਂ ਤੁਹਾਡੇ ਤੋਂ ਮੌਰਗੇਜ ਲੈਣੀਆਂ ਬੰਦ ਕਰ ਦਾਂਗੇ ਅਨਲੈਸ ਤੁਸੀਂ ਜਿਹੜੇ ਤੁਹਾਡੇ ਰਿਲੇਸ਼ਨਸ਼ਿਪ ਹੈਗੇ ਆ ਗਨ ਬਿਜ਼ਨਸ ਵਾਲਿਆਂ ਨਾਲ ਉਹ ਤੁਸੀਂ ਉਹਨਾਂ ਨੂੰ ਬੰਦ ਕਰੋਗੇ। ਸੋ ਇਹ ਵੀ ਇੱਕ ਤਰ੍ਹਾਂ ਨਾਲ ਅਲਟੀਮੇਟਮ ਦਿੱਤਾ ਹੈਗਾ ਆ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਯੂਨੀਅਨ ਨੇ। ਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ ਵੀ 17 ਲੱਖ ਦੇ ਕਰੀਬ ਜਿਹੜੇ ਇਹਦੇ ਮੈਂਬਰ ਹੈਗੇ ਆ, 1.7 ਮਿਲੀਅਨ। ਸੋ ਇਹ ਬਹੁਤ ਵੱਡਾ ਨੰਬਰ ਹੁੰਦਾ ਤੇ ਸਾਰੇ ਟੀਚਰ ਪਤਾ ਵੀ ਠੀਕ ਆ, ਮੋਸਟਲੀ ਟੀਚਰਾਂ ਦੇ ਕੋਲ ਘਰ ਵੀ ਹੁੰਦੇ ਹੀ ਆ। ਕੈਲੀਫੋਰਨੀਆ ਥੋੜਾ ਹਾਰਡ ਹੋਊਗਾ, ਪਰ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਨਾਲ ਵੈਲਸ ਫਾਰਗੋ ਨੂੰ ਥ੍ਰੈਟ ਵੀ ਕੀਤਾ ਵੀ ਤੁਸੀਂ ਨਹੀਂ ਰਿਲੇਸ਼ਨ ਆਪਣੇ ਛੱਡਦੇ ਤਾਂ ਵੈਲਸ ਫਾਰਗੋ ਨੂੰ ਆਉਣ ਵਾਲੇ ਸਮੇਂ 'ਚ ਹੋਰ ਘਾਟਾ ਪੈ ਸਕਦਾ ਹੈਗਾ ਜੀ। ਅਗਲੀ ਖਬਰ ਜੇ ਉੱਤੇ ਨਜ਼ਰ ਮਾਰਦੇ ਜਾਈਏ, ਰਾਸ਼ਟਰਪਤੀ ਟਰੰਪ ਇੱਕ ਹੋਰ ਜਿਹੜਾ ਪਰਜਰੀ ਦਾ ਕਨਵਿਕਟਡ ਜਿਹੜਾ ਬੰਦਾ ਸੀਗਾ ਲੂਇਸ ਸਕੂਟਰ ਲਿਬੀ, ਉਸ ਨੂੰ ਕਹਿੰਦੇ ਆ ਪਾਰਡਨ ਜਿਹੜੇ ਆ ਉਹ ਕਰਨ ਜਾ ਰਹੇ ਆ। ਅੱਜ ਰਾਸ਼ਟਰਪਤੀ ਟਰੰਪ ਨੇ ਰੌਲਾ ਪਾਇਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਜੇਮਸ ਕੌਮੀ ਆ ਉਹ ਜਿਹੜੇ ਆ ਅਨਟਰੂਥਫੁਲ ਸਲਾਈਮ ਆਖਿਆ ਉਹਨਾਂ ਨੂੰ, ਨਾਲ ਉਹਨਾਂ ਨੇ ਲੀਕਰ ਉਹਨਾਂ ਨੂੰ ਆਖਿਆ। ਤੇ ਦੱਸਦੇ ਜਾਈਏ ਵੀ ਜਿਸ ਨੂੰ ਹੁਣ ਮਾਫ ਕਰਨ ਜਾ ਰਹੇ ਆ, ਇਸ ਨੇ ਵੀ CIA ਦੇ ਜਿਹੜੀਆਂ ਕਾਫੀ ਚੀਜ਼ਾਂ ਜਿਹੜੀਆਂ 2003 ਇੱਕ ਏਜੰਟ ਦੀ ਇਨਫੋਰਮੇਸ਼ਨ ਜਿਹੜੀ ਆ ਉਹਦੀ ਆਇਡੈਂਟੀਟੀ ਲੀਕ ਕਰ ਦਿੱਤੀ ਸੀ, ਲੀਕ ਜਿਹੜੀ ਉਸਨੇ ਕੀਤੀ ਸੀ। ਸੋ ਪਰਜਰੀ ਦਾ ਇਹ ਜਿਹੜਾ ਕਨਵਿਕਟਡ ਸੀਗਾ, ਸੋ ਲੀਕਰ ਨੂੰ ਜਿਹੜੇ ਹੁਣ ਖੁਦ ਇਹ ਮਾਫ ਕਰਨ ਜਾ ਰਹੇ ਆ। ਤੇ ਦੂਜੇ ਪਾਸੇ ਕਹਿੰਦੇ ਆ ਵੀ ਉਸ ਨੂੰ ਦੂਜੇ ਨੂੰ ਉਹਦੇ ਉੱਤੇ ਕੇਸ ਜਿਹੜਾ ਉਹ ਚਲਾਉਣਾ ਚਾਹੀਦਾ, ਉਸ ਨੂੰ ਕਨਵਿਕਟ ਜਿਹੜਾ ਉਹ ਕਰਨਾ ਚਾਹੀਦਾ ਆ। ਇਹ ਰਾਸ਼ਟਰਪਤੀ ਬੁਸ਼ ਦੇ ਜਿਹੜੇ ਆ ਉਹਨਾਂ ਨੇ ਲਿਬੀ ਦੀ ਸੈਂਟੈਂਸ ਜਿਹੜੀ ਉਸ ਨੂੰ ਕਮਿਊਟ ਜਿਹੜਾ ਉਹ ਕਰ ਦਿੱਤਾ ਸੀ, ਪਰ ਹੁਣ ਇਸ ਨੂੰ ਜਿਹੜੀ ਪੂਰਨ ਤੌਰ ਦੇ ਉੱਤੇ ਜਿਹੜੀ ਇਹਦੀ ਸਲੇਟ ਆ ਉਹ ਸਾਫ਼ ਜਿਹੜੀ ਆ ਉਹ ਕੀਤੀ ਜਾਊਗੀ। ਇਹ 2003 ਦਾ ਇਹ ਜਿਹੜਾ ਮਾਮਲਾ ਸੀ ਤੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਰეკਮੈਂਡੇਸ਼ਨ ਉਹਨਾਂ ਨੂੰ ਮਿਲੀ ਆ ਉਸ ਨੂੰ ਜਿਹੜਾ ਉਹਨਾਂ ਨੇ ਮਨਜ਼ੂਰ ਕਹਿੰਦੇ ਆਲਮੋਸਟ ਕਰ ਲਿਆ ਆ ਤੇ ਜਲਦੀ ਇਸ ਨੂੰ ਹੁਣ ਮਾਫੀ ਦਿੱਤੀ ਜਾਊਗੀ ਜੀ। ਬਿਲਕੁਲ। ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਹੈਗੇ ਆ ਹੁਣ ਫੇਰ ਜਿਹੜੀ TPP ਹੈਗੀ ਆ ਟਰਾਂਸ ਪੈਸੀਫਿਕ ਪਾਰਟਨਰਸ਼ਿਪ, ਉਹਦੇ ਨਾਲ ਜਿੱਦਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਟ੍ਰੇਡ ਪਾਰਟਨਰ ਬਣ ਜਾਣ। ਸਰੋਤਿਆਂ ਨੂੰ ਯਾਦ ਹੋਊਗਾ ਵੀ ਪਿਛਲੇ ਸਾਲ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਹੈਗੀ ਆ ਪੈਸੀਫਿਕ ਰਿਮ ਟ੍ਰੇਡ ਐਗਰੀਮੈਂਟ ਜਿਹੜਾ ਸੀਗਾ, ਜਿਹਦੇ ਵਿੱਚ ਜਦੋਂ ਉਹ ਪਹਿਲਾਂ ਟਰਾਂਸ ਪੈਸੀਫਿਕ ਪਾਰਟਨਰਸ਼ਿਪ ਤੋਂ ਬਾਹਰ ਨਿਕਲ ਗਏ, ਜਿਹਦੇ 11 ਨੇਸ਼ਨ ਸੀਗੇ, ਕਿਉਂਕਿ ਕਹਿੰਦੇ ਵੀ ਜਿਹੜੀ ਨੈਗੋਸ਼ੀਏਸ਼ਨ ਸੀ ਟ੍ਰੇਡਸ ਦੇ ਉੱਤੇ ਪਹਿਲੇ ਜਿਹੜੇ ਜਿੰਨੇ ਵੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਸਹੀ ਨਹੀਂ ਕੀਤੀ ਸੀ ਤੇ ਅਮਰੀਕਾ ਵਾਲਿਆਂ ਨਾਲ ਜਿਹੜਾ ਧੱਕਾ ਹੋ ਰਿਹਾ ਸੀ। ਪਰ ਹੁਣ ਉਹ ਕਹਿੰਦੇ ਆ ਵੀ ਜੇ ਸਾਡੀ ਟਰਮਸ ਦੇ ਉੱਤੇ ਐਗਰੀ ਕਰੂਗੇ ਉਹ ਮੁਲਕ ਤੇ ਆਪਾਂ ਜਿਹੜੇ ਆ ਤਿਆਰ ਹੈਗੇ ਆ ਉਹਦੇ ਵਿੱਚ ਜਾਣ ਦੇ ਲਈ। ਪਰ ਜਿਹੜੇ ਉਹ ਮੁਲਕ ਹੈਗੇ ਆ ਉਹਨਾਂ ਦੇ ਵਿੱਚ ਹਜੇ ਤੱਕ ਉਹਨਾਂ ਨੇ ਕੋਈ ਟੋਕੀਓ ਵੀ ਹੈਗਾ ਆ ਤੇ ਉਹਦੇ 'ਚ ਆਸਟ੍ਰੇਲੀਆ ਵੀ ਹੈਗੇ, ਉਹਨਾਂ ਨੇ ਹਜੇ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਦਿੱਤਾ। ਪਰ ਕਹਿੰਦੇ ਜੇ ਦੁਬਾਰਾ ਕਿ ਫਿਰ ਇਸ ਜਿਹੜੀ ਟ੍ਰੇਡ ਦੇ ਵਿੱਚ ਜਾਂਦੇ ਹੈਗੇ ਆ ਤੇ ਉਹਦੇ ਨਾਲ ਅਮਰੀਕਾ ਦੇ ਵਿੱਚ ਬਹੁਤ ਸਾਰੇ ਬਿਜ਼ਨੈਸਸ ਆ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ ਜੀ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਗੱਲ ਕਰਦੇ, ਕੈਲੀਫੋਰਨੀਆ ਨੂੰ 3 ਵੱਖ-ਵੱਖ ਸੂਬਿਆਂ ਦੇ ਵਿੱਚ ਵੰਡਣ ਦਾ ਜਿਹੜਾ ਇੱਕ ਖਿਆਲ ਆ, ਜਿਹੜਾ ਸਿਲਿਕਨ ਵੈਲੀ ਦਾ ਇੱਕ ਐਂਟਰਪ੍ਰੈਨਿਓਰ ਹੈਗਾ ਆ ਉਹ ਲੈ ਕੇ ਆ ਰਿਹਾ ਆ, ਟਿਮ ਡਰੇਪਰ ਉਸ ਦਾ ਨਾਂ ਆ। ਤੇ ਉਸ ਨੂੰ ਇਹ ਵੋਟਰਸ ਦੀ ਸਾਹਮਣੇ ਜਿਹੜਾ ਆ ਉਹ ਪ੍ਰੋਵੀਜ਼ਨ ਲਿਆਉਣ ਦੇ ਲਈ, ਪ੍ਰੋਪੋਜੀਸ਼ਨ ਲਿਆਉਣ ਦੇ ਲਈ
ਕਹਿੰਦੇ ਆ ਘੱਟੋ ਘੱਟ 3,66,000 ਜਿਹੜੇ ਆ ਕਹਿ ਲਓ ਵੈਲਿਡ ਸਿਗਨੇਚਰ ਜਿਹੜੇ ਆ ਉਹ ਚਾਹੀਦੇ ਆ। ਤੇ ਕਹਿੰਦੇ ਟਿਮ ਡਰੇਪਰ ਨੇ ਕੱਲ ਜਿਹੜੀ ਸੈਕਟਰੀਏਟ ਹੈਗੀ ਆ ਸੈਕਰਾਮੈਂਟੋ ਦੇ ਵਿੱਚ ਉੱਥੇ 6 ਲੱਖ ਤੋਂ ਵੱਧ ਜਿਹੜੇ ਸਿਗਨੇਚਰ ਆ ਸੈਕਟਰੀ ਆਫ ਸਟੇਟ ਦੇ ਵਿੱਚ ਉਹਨੇ ਸਬਮਿਟ ਜਿਹੜੇ ਕਰ ਦਿੱਤੇ ਆ। ਤੇ ਹੁਣ ਸੈਕਟਰੀ ਆਫ ਸਟੇਟ ਉਹਨਾਂ ਸਾਰੇ ਹੀ ਹਸਤਾਖਰਾਂ ਨੂੰ ਉਹਦੀ ਪੜਤਾਲ ਕਰੂਗੀ, ਜਾਂਚ ਕਰੂਗੀ, ਮੇਕ ਸ਼ੋਰ ਕਰੂਗੀ ਵੀ ਇਹ ਸਾਰੇ ਅਸਲੀ ਨੇ, ਸਹੀ ਬੰਦਿਆਂ ਦੇ ਨੇ। ਤੇ ਉਸ ਤੋਂ ਬਾਅਦ ਦੇ ਵਿੱਚ ਜੇ ਇਦਾਂ ਹੋ ਜਾਂਦਾ ਆ ਤਾਂ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਇਹ ਤੁਹਾਡੀਆਂ ਇੱਥੇ ਵੋਟਾਂ ਦੇ ਵਿੱਚ ਪ੍ਰੋਪੋਜੀਸ਼ਨ ਹੋਊਗਾ ਵੀ ਕੀ ਤੁਸੀਂ ਕੈਲੀਫੋਰਨੀਆ ਨੂੰ 3 ਹਿੱਸਿਆਂ ਦੇ ਵਿੱਚ ਜਿਹੜਾ ਉਹ ਵੰਡਣਾ ਚਾਹੁੰਦੇ ਹੋ, ਜਿਸ ਦੇ ਵਿੱਚ ਨਾਰਥ ਕੈਲੀਫੋਰਨੀਆ, ਸਾਊਥ ਕੈਲੀਫੋਰਨੀਆ ਤੇ ਕੈਲੀਫੋਰਨੀਆ ਜਿਹੜਾ ਆ ਉਹ ਨਾਂ ਰੱਖਿਆ ਜਾਊਗਾ। ਸੈਂਟਰਲ ਕੋਸਟ ਜਿਹੜਾ ਉਹ ਇਲਾਕਾ ਹੋਊਗਾ, ਜਿਹੜਾ ਬੇ ਏਰੀਆ ਹੈ, ਉਸ ਨੂੰ ਨਦਰਨ ਕੈਲੀਫੋਰਨੀਆ ਜਿਹੜਾ ਆਖਿਆ ਜਾਊਗਾ। ਸੋ ਇਸ ਤਰੀਕੇ ਦੇ ਨਾਲ ਜਿਹੜੀ ਵੰਡ ਆ ਉਹ ਕਰਨ ਦੀ ਇਸ ਨੇ ਮੰਗ ਕੀਤੀ ਆ। ਉਹਨੇ ਡਰੇਪਰ ਕਹਿੰਦਾ ਆ ਵੀ ਉਸਦੀ ਇਹ ਕੰਪਲੇਨ ਹੈਗੀ ਆ ਵੀ ਜਿਹੜੇ ਸਕੂਲ ਸਿਸਟਮ ਆ ਟੋਟਲੀ ਇੱਥੇ ਫੇਲ ਹੋ ਰਹੇ ਆ ਤੇ 6 ਮਿਲੀਅਨ ਕਿਡਸ ਜਿਹੜੇ ਆ ਉਹਨਾਂ ਦੇ ਉੱਤੇ ਜਿਹੜਾ ਬਹੁਤ ਭੈੜਾ ਜਿਹੜਾ ਇਸ ਦਾ ਅਸਰ ਆ। ਤੇ ਸਭ ਤੋਂ ਜ਼ਿਆਦਾ ਜਿਹੜੇ ਨੇਸ਼ਨ ਦੇ ਵਿੱਚ ਜਿਹੜੇ ਟੈਕਸਿਸ ਆ ਉਹ ਕੈਲੀਫੋਰਨੀਆ ਦੇ ਵਿੱਚ ਆ। ਇਨਫਰਾਸਟ੍ਰਕਚਰ ਜਿਹੜਾ ਟੋਟਲੀ ਉਹ ਫੇਲ ਹੋ ਰਿਹਾ ਤੇ ਜਿਹੜੀ ਸਰਕਾਰ ਆ ਉਹ ਕੁਛ ਵੀ ਜਿਹੜੀ ਆ ਉਹ ਕਰ ਨਹੀਂ ਰਹੀ। ਤੇ ਇਸ ਦਾ ਇੱਕ ਹੀ ਇਲਾਜ ਆ ਵੀ ਕੈਲੀਫੋਰਨੀਆ ਨੂੰ 3 ਹਿੱਸਿਆਂ ਦੇ ਵਿੱਚ ਜਿਹੜਾ ਆ ਉਹ ਵੰਡ ਦਿੱਤਾ ਜਾਵੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਸੈਕਟਰੀ ਆਫ ਸਟੇਟ ਜਿਹੜੀ ਆ ਉਹ ਇਹਨਾਂ ਜਦੋਂ ਸਾਈਨਸ ਨੂੰ ਕਨਫਰਮ ਜੇ ਉਹ ਕਰ ਲੈਂਦੀ ਆ ਵੀ ਸਾਰੇ ਠੀਕ ਨੇ ਤਾਂ ਫਿਰ ਇੱਕ ਪ੍ਰੋਵੀਜ਼ਨ ਜਿਹੜਾ ਤੁਹਾਡੀ ਜਿਹੜੀਆਂ ਚੋਣਾਂ ਦੇ ਵਿੱਚ ਸਾਰੇ ਕੈਲੀਫੋਰਨੀਅਨਸ ਦੇ ਸਾਹਮਣੇ ਜਿਹੜਾ ਉਹ ਆ ਸਕਦਾ ਹੈ। ਫਿਰ ਹਰ ਇੱਕ ਨੂੰ ਇਹ ਸੋਚਣਾ ਪਊਗਾ ਵੀ 1 ਹੋਲ ਕੈਲੀਫੋਰਨੀਆ ਕਿ 3 ਕੈਲੀਫੋਰਨੀਆ ਜਿਹੜੇ ਆ ਉਹ ਚਾਹੀਦੇ ਨੇ। ਡਿਫਰੈਂਟ ਸਟੇਟ ਹੋਊਗੀ, ਡਿਫਰੈਂਟ ਗਵਰਨਰ ਹੋਊਗੇ ਜੇ ਪਾਸ ਹੋ ਜਾਂਦਾ। ਕਿਉਂਕਿ ਹੁਣ ਕੀ ਆ ਬਈ ਇੱਕ ਤਰ੍ਹਾਂ ਨਾਲ ਸਾਰੇ ਲੋਕਾਂ ਨੂੰ ਜਿਹੜਾ ਪਤਾ ਹੀ ਆ ਵੀ ਜਿਹੜੀ ਕੈਲੀਫੋਰਨੀਆ ਉਹ ਪੂਰੀ ਤਰ੍ਹਾਂ ਡੈਮੋਕ੍ਰੈਟਿਕ ਸਟੇਟ ਬਣ ਗਈ ਹੈਗੀ ਆ। ਸੋ ਉਹ ਵੀ ਕਈ ਵਾਰੀ ਧੱਕਾ ਕਰਦੇ ਆ ਤੇ ਰਿਪਬਲਿਕਨ ਜਿਹੜੇ ਆ ਉਹ ਫਿਰ ਜ਼ੋਰ ਨਹੀਂ ਲਾਉਂਦੇ ਹੈਗੇ ਵੀ ਸਾਡਾ ਉੱਥੇ ਬਣਨਾ ਕੁਛ ਨਹੀਂ ਤੇ ਵਿੱਚੇ ਜਿਹੜਾ ਆ ਉਹ ਲਮਕਦੇ ਰਹਿ ਜਾਂਦਾ ਸਾਰਾ ਕੁਛ। ਇਦਾਂ ਦਾ ਫਿਰ ਹਰਜੋਤ ਸਿੰਘ ਜੀ ਬਹੁਤ ਸਾਰੀਆਂ ਹੋਰ ਰੈੱਡ ਸਟੇਟਸ ਵੀ ਹੈਗੀਆਂ, ਸੋ ਉਹਨਾਂ ਨੂੰ ਵੀ ਵੰਡਣ ਦੀ ਜਿਹੜੀ ਗੱਲ ਹੈ ਕਿਸੇ ਨਾ ਕਿਸੇ ਨੇ ਚਲਾ ਲੈਣੀ ਜੀ। ਬਿਲਕੁਲ, ਪਰ ਕੈਲੀਫੋਰਨੀਆ ਬਹੁਤ ਵੱਡੀ ਜਿਹੜੀ ਇਕੋਨਮੀ ਹੈਗੀ ਆ ਵਰਲਡ ਦੀ। ਤੇ ਕਹਿੰਦੇ ਵੀ ਜਿਹੜੇ ਇਹ ਵੈਂਚਰ ਕੈਪੀਟਲਿਸਟ ਟਿਮ ਡਰੇਪਰ ਹੈਗੇ ਆ ਇਹਨਾਂ ਨੇ ਪਹਿਲਾਂ ਵੀ 2014 ਤੇ 2016 ਦੇ ਵਿੱਚ ਟਰਾਈ ਕੀਤੀ ਸੀ ਵੈਲਟ ਦੇ ਲਈ, ਪਰ ਉਦੋਂ ਇਹ ਅਪਰੂਵ ਨਹੀਂ ਹੋ ਸਕੀ। ਉਹਨਾਂ ਨੇ ਮੇਨ ਕਾਰਨ ਇਹ ਦੱਸਿਆ ਹੈਗਾ, ਕਹਿੰਦੇ ਵੀ ਜਿਹੜੀ ਟੀਚਰ ਯੂਨੀਅਨਸ ਜਿਹੜੀਆਂ ਆ ਉਹ ਬੜੀਆਂ ਇੱਥੇ ਸਟਰੋਂਗ ਹੋਈਆਂ ਆ ਤੇ ਪੋਲੀਟੀਸ਼ੀਅਨ ਜਿਹੜੇ ਕਾਫੀ ਸਟਰੋਂਗ ਹੋਏ ਹੈਗੇ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ ਵੀ ਨਾਰਥਰਨ ਕੈਲੀਫੋਰਨੀਆ, ਸਦਰਨ ਕੈਲੀਫੋਰਨੀਆ ਤੇ ਜਿਹੜਾ ਇੱਕ ਕੱਲੀ ਕੈਲੀਫੋਰਨੀਆ ਰਹਿ ਜੂਗੀ। ਸੋ ਦੇਖੋ ਹੁਣ ਕੀ ਬਣਦਾ ਹੈਗਾ। ਜੇ ਉਹ ਅਪਰੂਵ ਹੋ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੈਲਟ ਹੋਊਗਾ ਤੇ ਬੈਲਟ ਪੇਪਰ ਦੇ ਉੱਤੇ ਫਿਰ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਲੋਕਾਂ ਦਾ ਜਿਹੜਾ ਧਿਆਨ ਆ ਕਿੱਧਰ ਨੂੰ ਜਾਂਦਾ। ਪਰ ਇੱਕ ਵਾਰੀ ਮਾਹੌਲ ਫਿਰ ਇਹ ਗਰਮਾ ਗਿਆ ਹੈਗਾ ਜੀ। ਬਿਲਕੁਲ, ਇਹ ਜਿਹੜੇ ਸਾਈਨ ਉਸਨੇ ਜਮ੍ਹਾਂ ਕਰ ਦਿੱਤੇ ਆ ਉਸ ਤੋਂ ਬਾਅਦ ਦੇ ਵਿੱਚ ਗੱਲ ਤੁਰ ਪਈ ਆ। ਪਿਛਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ backpage.com ਨਾਂ ਦੀ ਜਿਹੜੀ ਵੈਬਸਾਈਟ ਆ ਉਸ ਨੂੰ FBI ਨੇ ਜਿਹੜਾ ਆ ਉਹ ਬੈਨ ਕਰ ਦਿੱਤਾ ਸੀ, ਉਸ ਨੂੰ ਇੰਟਰਨੈਟ ਤੋਂ ਜਿਹੜਾ ਹਟਾ ਲਿਆ ਸੀ। ਤੇ ਜਿਹੜਾ ਕਿਉਂਕਿ ਉਹਨਾਂ ਦੇ ਉੱਤੇ ਹਿਊਮਨ ਟ੍ਰੈਫਿਕਿੰਗ ਦੇ ਜਿਹੜੇ ਸੈਕਸ ਟ੍ਰੈਫਿਕਿੰਗ ਦੇ ਹੋਰ ਕਈ ਤਰੀਕੇ ਦੇ ਜਿਹੜੇ ਦੋਸ਼, ਮਨੀ ਲਾਂਡਰਿੰਗ ਦੇ ਜਿਹੜੇ ਦੋਸ਼ ਆ ਉਹ ਲੱਗੇ ਸੀ। ਤੇ ਅੱਜ ਕਹਿੰਦੇ ਜਿਹੜਾ ਉਹਨਾਂ ਦਾ CEO ਹੈਗਾ ਕਾਰਲ ਫੈਰਰ, ਉਸਨੇ ਆਪਣੀ ਜਿਹੜੀ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਕਾਊਂਟ ਦੀ ਜਿਹੜੀ ਆ ਉਸ ਨੂੰ ਗਿਲਟੀ ਉਹਨੇ ਮੰਨ ਲਿਆ, ਆਪਣੇ ਆਪ ਨੂੰ ਦੋਸ਼ੀ ਜਿਹੜਾ ਉਸ ਦੇ ਵਿੱਚ ਇਹ ਮੰਨਿਆ ਆ ਵੀ ਆਨਲਾਈਨ ਕੈਲੀਫੋਰਨੀਆ ਦੇ ਵਿੱਚ ਮਨੀ ਲਾਂਡਰਿੰਗ ਚਾਰਜਸ ਨੂੰ ਉਸਨੇ ਜਿਹੜੇ ਆ ਗਿਲਟੀ ਮੰਨ ਲਿਆ ਆ। ਸੋ ਦੇਖਦੇ ਆ ਜਿਹੜਾ ਜੀ ਹੁਣ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਸੋ ਕਾਫੀ ਜਿਹੜਾ ਕਿਉਂਕਿ ਇਸੇ ਨੂੰ ਚੱਲਦਿਆਂ ਹੀ ਕੱਲ ਜਿਹੜੇ ਇੱਕ ਰਾਸ਼ਟਰਪਤੀ ਟਰੰਪ ਨੇ ਸੈਕਸ ਟ੍ਰੈਫਿਕਿੰਗ ਬਿੱਲ ਦੇ ਉੱਤੇ ਜਿਹੜੇ ਸਾਈਨ ਵੀ ਕੀਤੇ ਸੀ, ਜਿਸ ਦੇ ਵਿੱਚ ਇਸ ਤਰੀਕੇ ਦੀ ਜਿਹੜੀ ਕੋਈ ਟ੍ਰੈਫਿਕਿੰਗ ਕਰਦਾ ਆ ਉਸ ਦੇ ਉੱਤੇ ਜਿਹੜੀ ਹੋਰ ਸਖਤ ਕਾਰਵਾਈ ਤੇ ਉਹਨਾਂ ਦੇ ਜਿਹੜੇ ਵਿਕਟਮਸ ਆ ਪੀੜਤ ਹੁੰਦੇ ਨੇ ਉਸ ਟ੍ਰੈਫਿਕਿੰਗ ਦੇ, ਉਹਨਾਂ ਦੇ ਲਈ ਜਿਹੜੀਆਂ ਰਿਆਇਤਾਂ ਸੀਗੀਆਂ ਉਹਨਾਂ ਦੇ ਲਈ ਥੋੜੇ ਜਿਹੇ ਕਹਿ ਲਓ ਵੀ ਸਹੂਲਤ ਉਹਨਾਂ ਨੂੰ ਦਿੱਤੀ ਗਈ ਸੀ ਵੀ ਉਹ ਆਪਣਾ ਜਿਹੜਾ ਜੀਵਨ ਆ ਮੁੜ ਕੇ ਦੁਬਾਰਾ ਸ਼ੁਰੂ ਕਰ ਸਕਣ। ਜੀ ਅਗਲੀ ਖਬਰ ਵੱਲ ਚਲੀਏ ਆਪਾਂ। ਕੁਝ ਕੁ ਦਿਨ ਪਹਿਲਾਂ 2-3 ਦਿਨ ਪਹਿਲਾਂ ਇੱਕ ਇੰਡੀਅਨ ਮੂਲ ਦੀ ਜਿਹੜੀ ਫੈਮਿਲੀ ਹੈਗੀ ਆ ਉਹ ਆਪਾਂ ਦੱਸਿਆ ਸੀ ਵੀ ਬਲੈਂਸੀਆ
ਤੋਂ ਮਿਸਿੰਗ ਹੈਗੀ ਆ, ਜਿਹੜੀ ਕਿ ਓਰੀਗਨ ਤੋਂ ਚੱਲ ਕੇ ਸੈਨ ਹੋਜ਼ੇ ਕੈਲੀਫੋਰਨੀਆ ਆ ਰਹੇ ਸੀ, ਤੇ ਜਦੋਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੇ ਵੀ ਕੰਟੈਕਟ ਟੁੱਟ ਗਿਆ, ਤੇ ਹੁਣ ਜਿਹੜੀ ਆ ਕੈਲੀਫੋਰਨੀਆ ਹਾਈਵੇ ਪੈਟਰੋਲ ਕਹਿੰਦੇ ਆ ਵੀ ਉਹ ਜਿਹੜੀ ਇੱਕ ਕਾਰ ਨੂੰ ਚਲਾ ਰਹੇ ਸੀ, ਮਰੂਨ ਕਲਰ ਦਾ SUV ਜਿਹੜਾ ਸੀ ਹੋਂਡਾ, ਉਹਦੇ ਕੁਝ ਕੁ ਪਾਰਟ ਉਹਨਾਂ ਨੂੰ ਉਸ ਦਰਿਆ ਦੇ ਵਿੱਚੋਂ ਮਿਲੇ ਹੈਗੇ ਆ। ਸੋ ਹਜੇ ਤੱਕ ਉਹਨਾਂ ਨੇ ਕਨਫਰਮ ਨਹੀਂ ਕੀਤਾ। ਉਹਨਾਂ ਦੇ ਜਿਹੜੇ ਲੋਕ ਆ ਚਾਰੇ ਜਾਣੇ, ਸੰਦੀਪ, ਉਹਦੀ ਵਾਈਫ ਸਮੋਇਆ ਤੇ 2 ਚਿਲਡਰਨ ਸਿਧਾਂਤ ਤੇ ਸਾਚੀ, ਜੋ ਕਿ 12 ਤੇ 9 ਸਾਲ ਦੇ ਸੀ, ਪਰ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਕਾਰ ਆ ਉਹਦੇ ਪਾਰਟਸ ਮਿਲ ਗਏ ਹੈਗੇ ਆ। ਕੁਝ ਜਿਹੜੇ ਪਾਰਟ ਮਿਲੇ ਨੇ ਜੋ ਕਿ ਸ਼ੁਭ ਸੰਕੇਤ ਨਹੀਂ ਹੈਗਾ। ਬਹੁਤ ਦਰਦਨਾਕ ਜਿਹੜੀ ਘਟਨਾ ਕਹਿ ਲਓ ਵੀ ਪਰਿਵਾਰ ਦੇ ਲਈ ਆ ਵੀ ਹੋਈ ਹੈ। ਪੂਰੇ ਦਾ ਪੂਰਾ ਪਰਿਵਾਰ ਹੀ ਇੱਦਾਂ ਲੱਗ ਰਿਹਾ ਕਿਉਂਕਿ ਲਾਪਤਾ ਹੈ ਅਜੇ ਤੱਕ। ਅਜੇ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਹੈ, ਪਰ ਜਿੱਦਾਂ ਤੁਸੀਂ ਦੱਸਿਆ ਵੀ ਗੱਡੀ ਦੇ ਕੁਝ ਹਿੱਸੇ ਬਰਾਮਦ ਹੋਏ ਆ ਜੋ ਕਿ ਸ਼ੁਭ ਸੰਕੇਤ ਨਹੀਂ ਹੈਗਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, UK ਨੂੰ ਜਿਹੜਾ ਰਸ਼ੀਆ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਇਹ ਦੋਸ਼ ਲਾਏ ਆ ਵੀ ਜਿਹੜੇ ਕੈਮੀਕਲ ਅਟੈਕ ਦੀ ਗੱਲ ਜਿਹੜੀ ਇਹ ਕਰ ਰਹੇ ਆ, ਤੇ ਜਿਹੜਾ ਖਾਸ ਕਰਕੇ ਜਿਹੜਾ ਉਹਨਾਂ ਦਾ ਪਹਿਲਾ ਜਸੂਸ ਆ ਜਿਸ ਨੂੰ ਨਰਵ ਏਜੰਟ ਦੇ ਨਾਲ ਮਾਰਨ ਦੀ ਗੱਲ ਕੀਤੀ, ਉਸ ਦੇ ਵਿੱਚ UK ਆ ਸ਼ਰੇਆਮ ਝੂਠ ਜਿਹੜਾ ਉਹ ਬੋਲ ਰਿਹਾ ਹੈ। ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਸੱਚਾਈ ਨਹੀਂ ਹੈਗੀ। ਅੱਜ ਜਿਹੜੇ ਨਿੱਕੀ ਹੇਲੀ ਆ ਉਹ ਵੀ ਯੂਨਾਈਟਿਡ ਨੇਸ਼ਨ ਦੇ ਵਿੱਚ ਬੋਲੇ ਆ, ਤੇ ਉਹਨਾਂ ਨੇ ਸਿੱਧਾ ਜਿਹੜਾ ਦੋਸ਼ ਆ ਰਸ਼ੀਆ ਦੇ ਉੱਤੇ ਲਾਇਆ। ਉਹ ਕਹਿੰਦੇ ਵੀ ਉਹ ਸੀਰੀਆ ਦੀ ਜਿਹੜੀ ਰਜੀਮ ਆ ਉਸ ਨੂੰ ਸਮਰਥਨ ਦੇ ਰਹੇ ਆ, ਉਸ ਦਾ ਉਹ ਸਾਥ ਦੇ ਰਹੇ ਆ, ਤੇ ਉਹ ਅੱਗੋਂ ਫਿਰ ਇੱਦਾਂ ਦੇ ਰਸਾਇਣਿਕ ਹਮਲੇ ਜਿਹੜੇ ਆ ਜਿਹੜੇ ਸੀਰੀਆ ਦੇ ਜਿਹੜੇ ਲੋਕਾਂ ਦੇ ਉੱਤੇ, ਨਾਗਰਿਕਾਂ ਦੇ ਉੱਤੇ ਕਰ ਰਹੇ ਆ, ਜੋ ਕਿ ਚਾਹੁੰਦੇ ਨਹੀਂ ਆ ਵੀ ਜਿਹੜਾ ਬਸ਼ਰ ਅਲ ਅਸਾਦ ਆ ਸੀਰੀਆ ਦੇ ਵਿੱਚ ਉਹਦੀ ਰਜੀਮ ਜਿਹੜੀ ਉਹ ਰਵੇ ਤੇ ਉਹ ਉੱਥੋਂ ਲੱਥ ਜਾਵੇ। ਸੋ ਇਹ ਹੁਣ UN ਦੇ ਵਿੱਚ ਵੀ ਕਾਫੀ ਹਰਜੋਤ ਸਿੰਘ ਜੀ ਰੌਲਾ ਰੱਪਾ ਪਿਆ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਰੈਜ਼ੋਲੂਸ਼ਨ ਲਿਆਂਦਾ ਗਿਆ ਸੀ ਸੀਰੀਆ ਦੇ ਖਿਲਾਫ, ਉਸ ਦੇ ਉੱਤੇ ਰਸ਼ੀਆ ਨੇ ਵੀਟੋ ਕਰ ਦਿੱਤਾ ਸੀ ਤੇ ਯੂਨਾਈਟਿਡ ਨੇਸ਼ਨ ਕਿਸੇ ਵੀ ਇੱਕ ਸਿੱਟੇ ਦੇ ਉੱਤੇ ਪਹੁੰਚਣ ਦੇ ਵਿੱਚ ਨਾਕਾਮਯਾਬ ਰਿਹਾ ਸੀਗਾ। ਜੀ ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਇੱਕ ਨਿਊ ਜਰਸੀ ਦੇ ਵਿੱਚ $533 ਮਿਲੀਅਨ ਦਾ ਮੈਗਾ ਮਿਲੀਅਨ ਜੈਕਪੋਟ ਇੱਕ ਬੰਦੇ ਨੇ ਜਿੱਤਿਆ ਸੀ, ਤੇ ਉਹਦੀ ਹੁਣ ਜਿਹੜੀ ਆਇਡੈਂਟੀਟੀ ਆ ਉਹ ਰਿਲੀਜ਼ ਕਰ ਦਿੱਤੀ ਗਈ ਆ। ਬੰਦੇ ਦਾ ਨਾਮ ਰਿਚਰਡ ਵਾਲ ਦੱਸਿਆ ਗਿਆ, ਜੋ ਕਿ ਕਹਿੰਦੇ ਥੋੜਾ ਟਾਈਮ ਹੀ ਹੋਇਆ ਨਿਊ ਜਰਸੀ ਨੂੰ ਮੂਵ ਹੋਏ ਨੂੰ। ਉਹ ਪਹਿਲਾਂ ਮਿਸ਼ੀਗਨ ਦੇ ਵਿੱਚ ਰਹਿੰਦਾ ਸੀ, ਤੇ ਵਨ ਆਫ ਦਾ ਬਿਗੇਸਟ ਮੈਗਾ ਮਿਲੀਅਨ ਜੈਕਪੋਟ ਜਿਹੜਾ ਨਿਊ ਜਰਸੀ ਦੀ ਹਿਸਟਰੀ ਦੇ ਵਿੱਚ ਇਹ ਹੈਗਾ ਆ $521 ਮਿਲੀਅਨ ਦਾ ਜੋ ਉਸਨੇ ਜਿੱਤਿਆ ਸੀ। ਜੀ ਜੀ। ਉਧਰ ਹਰਜੋਤ ਸਿੰਘ ਜੀ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਨਵਾਜ਼ ਸ਼ਰੀਫ ਨੂੰ ਪੋਲਿਟਿਕਸ ਕਰਨ ਤੋਂ ਜਿਹੜਾ ਪੱਕੇ ਤੌਰ ਦੇ ਤੇ ਉਮਰ ਭਰ ਦੇ ਲਈ ਉਸ ਦੇ ਉੱਤੇ ਉਹਨਾਂ ਨੇ ਬੈਨ ਜਿਹੜਾ ਆ ਉਹ ਲਾ ਦਿੱਤਾ ਹੈ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨਵਾਜ਼ ਸ਼ਰੀਫ ਆ ਉਸ ਨੂੰ ਆਪਣੇ ਅਹੁਦੇ ਤੋਂ ਜਿਹੜਾ ਲਾ ਦਿੱਤਾ ਗਿਆ ਸੀਗਾ, ਜਿਹੜੇ ਕਰਪਸ਼ਨ ਦੇ, ਬਰਾਈਬ ਦੇ, ਹੋਰ ਕਈ ਤਰੀਕੇ ਦੇ ਜਿਹੜੇ ਚਾਰਜਿਸ ਆ ਉਸ ਨੂੰ ਦੇਖਦੇ ਹੋਏ, ਤੇ ਜਿਹੜੀ ਉੱਥੇ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਕਿਹਾ ਵੀ ਇਹ ਇੱਕ ਝੂਠਾ ਤੇ ਡਿਸਓਨੈਸਟ ਜਿਹੜਾ ਬੰਦਾ ਆ, ਤੇ ਇਸ ਲਈ ਇਸ ਦੇ ਉੱਤੇ ਤਾਂ ਉਮਰ ਜਿਹੜਾ ਆ ਕਿਸੇ ਵੀ ਸਿਆਸੀ ਇਲੈਕਸ਼ਨ ਜਾਂ ਲੜਨ ਦਾ ਜਾਂ ਸਿਆਸਤ ਦੇ ਵਿੱਚ ਜਿਹੜਾ ਪੱਕਾ ਰਹਿਣ ਦਾ ਇਸ ਨੂੰ ਕੋਈ ਵੀ ਹੱਕ ਨਹੀਂ ਆ। ਸੋ ਉਸ ਨੂੰ ਪੱਕੇ ਤੌਰ ਦੇ ਉੱਤੇ ਸਿਆਸਤ ਤੋਂ ਉਸ ਦੀ ਛੁੱਟੀ ਕਰ ਦਿੱਤੀ ਗਈ ਆ ਪਾਕਿਸਤਾਨ ਦੇ ਸੁਪਰੀਮ ਕੋਰਟ ਦੁਆਰਾ। ਜੀ ਅਗਲੀ ਖਬਰ ਵੱਲ ਚਲੀਏ। ਆਪਾਂ ਪਿਛਲੇ ਦਿਨਾਂ ਤੋਂ ਡਿਸਕਸ ਕਰਦੇ ਆਏ ਸੀ ਵੀ ਕਿਸ ਤਰ੍ਹਾਂ ਓਕਲਾਹੋਮਾ ਦੇ ਵਿੱਚ ਜਿਹੜੇ ਟੀਚਰ ਯੂਨੀਅਨਸ ਆ ਉਹ ਸਟ੍ਰਾਈਕ ਕਰ ਰਹੇ ਹੈਗੇ ਆ, ਤੇ ਹੁਣ ਉਹਨਾਂ ਨੇ ਜਿਹੜੀ ਸਟ੍ਰਾਈਕ ਹੈਗੀ ਆ ਉਹ ਆਫ ਕਰ ਲਈ ਹੈਗੀ ਆ, ਤੇ ਉਹ ਕਹਿੰਦੇ ਵੀ 2 ਵੀਕ ਦਾ ਜਿਹੜਾ ਵਾਕਆਊਟ ਚੱਲ ਰਿਹਾ ਸੀ ਪਬਲਿਕ ਸਕੂਲ ਦੇ ਟੀਚਰਸ ਦਾ, ਉਹਦੇ ਵਿੱਚ ਜੋ ਉਹਨਾਂ ਦੇ ਬਜਟ ਦੀ ਗੱਲਬਾਤ ਚੱਲ ਰਹੀ ਸੀ ਉਹ ਉਹਨਾਂ ਦੇ ਨਾਲ ਐਗਰੀ ਹੋ ਗਈ ਆ। ਉੱਥੇ ਦੀ ਸਰਕਾਰ ਜਿਹੜਾ ਰਿਪਬਲਿਕਨ ਡੋਮੀਨੇਟਡ ਲੈਜਿਸਲੇਚਰ ਹੈਗਾ ਆ ਓਕਲਾਹੋਮਾ ਦਾ, ਤੇ ਉਹਨਾਂ ਨੇ ਜਿੱਦਾਂ ਹੁਣ $450 ਮਿਲੀਅਨ ਜਿਹੜਾ ਆ ਐਜੂਕੇਸ਼ਨ ਦੇ ਲਈ ਜਿਹੜਾ ਰੱਖਿਆ ਹੈਗਾ ਆ। ਜੀ, ਤੇ ਉਧਰ ਐਰੀਜ਼ੋਨਾ ਦੇ ਵਿੱਚ ਵੀ ਜਿਹੜੇ ਟੀਚਰਸ ਦਾ ਜਿਹੜਾ ਵਾਕਆਊਟ ਆ, ਸ਼ਾਇਦ ਉਹਨਾਂ ਦੇ ਲਈ ਕੋਈ ਜਿਹੜੀ ਆ ਖੁਸ਼ਖਬਰੀ ਜਿਹੜੀ ਉਹ ਲੈ ਕੇ ਆ ਸਕਦਾ। ਐਰੀਜ਼ੋਨਾ ਦੇ ਗਵਰਨਰ ਨੇ ਕਹਿੰਦੇ ਟੀਚਰਸ ਨੂੰ 20% ਤੱਕ ਦਾ ਜਿਹੜਾ ਪੇ ਰੇਜ਼ ਆ ਉਸ ਦੀ ਆਫਰ ਉਹਨਾਂ ਦੇ ਸਾਹਮਣੇ ਜਿਹੜੀ ਉਹ ਰੱਖੀ ਆ,
ਤੇ ਇਹ ਦੇਖਣ ਵਾਲੀ ਗੱਲ ਆ ਵੀ ਉਹ, ਪਰ ਉਹ ਕਹਿੰਦੇ ਵੀ 2020 ਦੇ ਸਕੂਲ 2020 ਸਕੂਲ ਈਅਰ ਦੇ ਵਿੱਚ ਉਹਨਾਂ ਨੂੰ ਜਿਹੜੀ ਉਹ ਲੱਗੂਗੀ। ਤੇ ਇਸ ਪ੍ਰਪੋਜ਼ਲ ਦੇ ਤਹਿਤ ਟੀਚਰਸ ਨੂੰ 9% 2018 ਦੇ ਸਕੂਲ ਈਅਰ 'ਚ, 5% ਜਿਹੜੇ ਅਗਲੇ 2 ਸਾਲਾਂ ਦੇ ਵਿੱਚ ਹੋਊਗੀ। ਤੇ ਇਹ ਕਹਿੰਦੇ ਆ ਵੀ ਜਿਹੜੀ ਸੈਲਰੀ ਆ ਜੋ ਕਿ ਇਸ ਟਾਈਮ ਐਰੀਜ਼ੋਨਾ ਦੇ ਵਿੱਚ $48,372 ਪ੍ਰਤੀ ਸਾਲ ਆ, ਉਹ 2020 ਦੇ ਵਿੱਚ $58,130 ਤੱਕ ਜਿਹੜੀ ਆ ਉਹ ਹੋ ਜਾਵੇਗੀ। ਪਰ ਟੀਚਰਸ ਕਹਿੰਦੇ ਅਜੇ ਵੀ ਕਈ ਉਹਨਾਂ ਦੇ ਜਿਹੜੇ ਇਸ ਨੂੰ ਲੈ ਕੇ ਜਿਹੜੇ ਉਹ ਸਵਾਲ ਹੈਗੇ ਨੇ। ਤੇ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਵੈਸਟ ਵਰਜੀਨੀਆ ਤੋਂ ਇਹ ਕਹਾਣੀ ਜਿਹੜੀ ਉਹ ਸ਼ੁਰੂ ਹੋਈ ਸੀ, ਓਕਲਾਹੋਮਾ ਦੇ ਨਾਲ ਨਾਲ ਇਹ ਇੱਦਾਂ ਐਰੀਜ਼ੋਨਾ ਦੇ ਵਿੱਚ ਵੀ ਜਿਹੜਾ ਆ ਉਹ ਕੰਮ ਚੱਲ ਰਿਹਾ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਪਰ ਆਪਾਂ ਦੇਖਿਆ ਵੀ ਓਵਰਆਲ ਬਜਟ ਦੇ ਵਿੱਚ ਜਿਹੜਾ ਫੈਡਰਲ ਬਜਟ ਆ ਉਸ ਦੇ ਵਿੱਚ ਐਜੂਕੇਸ਼ਨ ਦੀ ਫੰਡਿੰਗ ਕਾਫੀ ਜ਼ਿਆਦਾ ਜਿਹੜੀ ਆ ਉਹ ਉਸ ਦੇ ਵਿੱਚ ਕਟੌਤੀ ਜਿਹੜੀ ਉਹ ਕੀਤੀ ਗਈ ਆ, ਤੇ ਉਸ ਦਾ ਜਿਹੜਾ ਅਸਰ ਆ ਉਹ ਸਾਰੇ ਪਾਸੇ ਜਿਹੜਾ ਉਹ ਦੇਖਿਆ ਜਾ ਰਿਹਾ। ਤੇ ਹੁਣ ਜਿਹੜੀਆਂ ਉੱਥੇ ਸੂਬਾਈ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਨਿੱਜੀ ਪੱਧਰ ਦੇ ਉੱਤੇ, ਉਹ ਸੂਬਾਈ ਪੱਧਰ ਦੇ ਉੱਤੇ ਜਿਹੜੀਆਂ ਆ ਟੀਚਰਸ ਨੂੰ ਕਿਤੇ ਨਾ ਕਿਤੇ ਜਿਹੜੀ ਆ ਉਹ ਟਰਾਈ ਕਰ ਰਹੇ ਆ ਵੀ ਉਹ ਖੁਸ਼ ਰਹਿਣ। ਓਕਲਾਹੋਮਾ ਦਾ ਇੱਕ ਆંકੜਾ ਹਰਜੋਤ ਸਿੰਘ ਜੀ ਮੈਂ ਪੜ੍ਹ ਰਿਹਾ ਸੀ ਵੀ ਜਿਹੜੇ ਓਕਲਾਹੋਮਾ ਦੇ ਟੀਚਰ ਆ 13% ਡ੍ਰੌਪ ਆਊਟ ਨੇ ਹਰ ਸਾਲ। ਜਿੰਨੇ ਵੀ ਟੀਚਰ ਭਰਤੀ ਹੁੰਦੇ ਉਹਨਾਂ ਵਿੱਚੋਂ 13% ਜਿਹੜੇ ਟੀਚਰ ਦੀ ਜੌਬ ਛੱਡ ਜਾਂਦੇ, ਕਿਉਂਕਿ ਕਹਿੰਦੇ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਆ। ਪੇ ਚੈੱਕ ਟੂ ਪੇ ਚੈੱਕ ਹੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਆ ਉਹ ਮਸਾਂ ਹੀ ਜਿਹੜਾ ਸਰਵਾਈਵ ਉਹਨਾਂ ਦਾ ਹੋ ਰਿਹਾ ਸੀਗਾ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ UFC ਦੇ ਫਾਈਟਰ ਹੈਗੇ ਆ ਅਰਜਨ ਭੁੱਲਰ, ਉਹ ਕਹਿੰਦੇ ਵੀ ਇਸ ਵੀਕਐਂਡ ਜਿਹੜੀ MMA ਦੀ ਈਵੈਂਟ ਹੋਣੀ ਹੈਗੀ ਆ ਉਹਦੇ ਵਿੱਚ ਉਹ ਦਸਤਾਰ ਸਜਾ ਕੇ ਜਾਣਗੇ। ਸਾਰਿਆਂ ਨੂੰ ਪਤਾ ਆ ਵੀ ਉਹ ਓਲੰਪੀਅਨ ਰਹੇ ਹੈਗੇ ਆ, ਤੇ ਉਹ ਕਹਿੰਦੇ ਵੀ ਅਰਜਨ ਸਿੰਘ ਭੁੱਲਰ ਕਹਿੰਦੇ ਆ ਵੀ ਮੈਂ UFC ਦੇ ਹੈਵੀ ਵੇਟ ਚੈਂਪੀਅਨ ਹੈਗੇ ਆ, ਵੀ ਲੋਕਾਂ ਦੇ ਵਿੱਚ ਜਿਹੜੀ ਅਵੇਅਰਨੈਸ ਜਗਾਣੀ ਚਾਹਨਾ ਹੈਗਾ ਆ ਵੀ ਜਿਹੜੇ ਦਸਤਾਰ ਵਾਲੇ ਸਿੱਖ ਹੁੰਦੇ ਹੈਗੇ ਆ, ਤੇ ਖਾਸ ਕਰਕੇ ਵਿਸਾਖੀ ਨੂੰ ਮੁੱਖ ਰੱਖਦੇ ਹੋਇਆ ਵੀ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਵੀ ਉਹ ਜਿਹੜਾ ਇਹ ਕੰਮ ਕਰ ਰਹੇ ਨੇ। ਬਿਲਕੁਲ, ਜਿਹੜੇ ਸਾਰਿਆਂ ਨੂੰ ਪਤਾ ਵੀ ਜਿਹੜੇ MMA ਦੀ ਫਾਈਟ ਹੁੰਦੀ ਆ ਬਹੁਤ ਦੁਨੀਆ ਦੇ ਵਿੱਚ ਲੋਕ ਆਲ ਓਵਰ ਦੀ ਵਰਲਡ ਦੇਖਦੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਇੱਕ ਹੋਰ ਪੰਜਾਬੀ ਜਿਹੜੇ ਜਿੰਦਰ ਮਾਲ ਹੈਗੇ, ਉਹ ਵੀ ਕੈਨੇਡੀਅਨ ਹੀ ਹੈਗੇ ਆ, ਉਹ ਵੀ ਕਈ ਵਾਰੀ ਦਸਤਾਰ 'ਚ ਜਾ ਕੇ ਗਏ। ਉਹਨਾਂ ਨੇ ਵੀ ਅਰਜਨ ਸਿੰਘ ਭੁੱਲਰ ਨੂੰ ਵਧਾਈ ਦਿੱਤੀ ਆ ਵੀ ਬਹੁਤ ਵਧੀਆ ਕੰਮ ਕਰ ਰਹੇ ਹੈਗੇ, ਤਾਂ ਕਿ ਲੋਕਾਂ ਦੇ ਵਿੱਚ ਜਿਹੜੀ ਆ ਜਾਗਰੂਕਤਾ ਆਵੇ ਤੇ ਇਹ ਵੀ ਪਤਾ ਲੱਗੇ ਵੀ ਦਸਤਾਰਾਂ ਵਾਲੇ ਜਿਹੜੇ ਆ ਉਹ ਸਿੱਖ ਹੈਗੇ ਆ। ਜੀ ਜੀ ਬਿਲਕੁਲ। ਜਿੰਦਰ ਮਾਹਲ WWE ਦੇ ਵਿੱਚ ਜਿਹੜਾ ਉਹ ਕੰਮ ਕਰਦਾ ਹੈ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਰੋਤਿਆਂ ਨੂੰ ਅਗਲੀ ਵਾਰ। ਅੱਜ ਜਿਹੜਾ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਆਵੇਗਾ ਮਿੰਟੂ ਹੁਣਾਂ ਦੇ ਨਾਲ ਥੋੜੇ ਲੰਮੇ ਸਮੇਂ ਦੇ ਲਈ 10 ਵਜੇ ਤੱਕ। ਸੋ ਇਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੀ ਕੀ ਜੀ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470